व्यूअर्स वेलकम बैक इन आवर प्रोग्राम जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਅਗਲੇ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਦੁਨੀਆ 'ਚ ਜਦੋਂ ਅਸੀਂ 193 ਦੇਸ਼ਾਂ ਦੀ ਗੱਲ ਕਰਦੇ ਹਾਂ, ਸਾਰੇ ਦੇਸ਼ਾਂ ਦੇ ਇੱਕ ਦੂਸਰੇ ਨਾਲ ਜਿਹੜੇ ਨੇ ਉਹ ਡਿਪਲੋਮੈਟਿਕ ਜਿਹਦੇ ਲਈ ਕੂਟਨੀਤਕ ਸ਼ਬਦ ਜਾਂ ਲਫ਼ਜ਼ ਇਸਤੇਮਾਲ ਹੁੰਦਾ ਉਹ ਵੀ ਨੇ ਜੀ। ਫਿਰ ਇਹ ਵੀ ਹਰ ਇੱਕ ਨੂੰ ਪਤਾ ਹੈ ਕਿ ਹਰ ਇੱਕ ਦੀ ਐਮਬੈਸੀ ਜਾਂ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਵਿੱਚ ਦੂਸਰੇ ਮੁਲਕਾਂ ਦੇ ਇੰਟੈਲੀਜੈਂਸ ਆਪਰੇਟਿਵ ਜਿਹੜੇ ਨੇ ਉਹ ਵੀ ਰਹਿੰਦੇ ਨੇ ਡਿਪਲੋਮੈਟਿਕ ਕਵਰ ਦੇ ਥੱਲੇ। ਉਹ ਇੰਟੈਲੀਜੈਂਸ ਗੈਦਰ ਵੀ ਕਰਦੇ ਨੇ, ਏਜੰਟ ਵੀ ਭਰਤੀ ਕਰਦੇ ਨੇ। ਪਰ ਜਦੋਂ ਕੋਈ ਫੜਿਆ ਜਾਂਦਾ ਹੈ ਜਾਂ ਕਿਸੇ ਦਾ ਕੋਈ ਆਇਡੈਂਟੀਫਾਈ ਹੋ ਜਾਂਦਾ ਹੈ ਤੇ ਉਹਨੂੰ ਜਿਹੜਾ ਉਹ ਕੱਢ ਦਿੱਤਾ ਜਾਂਦਾ। ਉਹਦੇ ਲਈ ਜਿਹੜਾ ਲਫ਼ਜ਼ ਇਸਤੇਮਾਲ ਹੁੰਦਾ ਪਰਸੋਨਾ ਨਾਨ ਗ੍ਰੇਟਾ ਜੀ। ਤੇ ਕਈ ਵਾਰ ਜਦੋਂ ਮੁਲਕਾਂ ਦੇ ਵਿੱਚ ਸਬੰਧ ਬੜੇ ਤਿੱਖੇ ਜੰਗ ਵਰਗੇ ਹੋ ਜਾਂਦੇ ਨੇ, ਫਿਰ ਉਹ ਮਿਸ਼ਨ ਜਿਹੜੇ ਨੇ ਉਹਨਾਂ ਨੂੰ ਐਕਸਪੈਲ ਕਰ ਦਿੰਦੇ ਨੇ ਦੂਸਰਿਆਂ ਨੂੰ ਕਿ ਵੀ ਕੱਢ ਦਿਓ, ਉਹਦੇ ਕੱਢ ਦਿੰਦੇ ਨੇ, ਉਹਦੇ ਕੱਢ ਦਿੰਦੇ ਨੇ। ਪਰ ਹੁਣ ਜਿਹੜੀ ਸਿਚੁਏਸ਼ਨ ਜਦੋਂ ਅਸੀਂ ਇਸ ਵੇਲੇ ਦੇ ਯੂਰਪ ਦੇ ਵਿੱਚ ਦੇਖਦੇ ਹਾਂ ਔਰ ਖ਼ਾਸ ਤੌਰ 'ਤੇ ਅਮਰੀਕਾ 'ਚ, ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਦੀ ਇਨਵੈਸਟੀਗੇਸ਼ਨ ਬੜੀ ਸੀਰੀਅਸ ਚੱਲ ਰਹੀ ਹੈ ਕਿ ਕਿਵੇਂ ਰਸ਼ੀਅਨਸ ਨੇ ਅਮਰੀਕਨ ਇਲੈਕਸ਼ਨ ਸਿਸਟਮ ਦੇ ਵਿੱਚ ਜਿਹੜਾ ਉਹ ਇੰਟਰਫੇਰੈਂਸ ਕੀਤੀ ਜੀ। ਔਰ ਇਸ ਦੇ ਉੱਤੇ ਜਿਹੜਾ ਕਾਫੀ ਅੱਗੇ ਤੱਕ ਜਾ ਚੁੱਕਾ ਹੈ ਔਰ ਈਵਨ ਇਹ ਵੀ ਖਦਸ਼ਾ ਹੈ ਵੀ ਇਸ ਤੇ ਇੰਪੀਚਮੈਂਟ ਵੀ ਹੋ ਸਕਦੀ ਹੈ। ਪਰ ਕਿਵੇਂ ਪੁਤਿਨ ਦੇ ਥੱਲੇ ਰਸ਼ੀਅਨ ਇੰਟੈਲੀਜੈਂਸ ਏਜੰਸੀਜ਼, ਅਸੀਂ ਤਾਂ ਇਸ ਤੋਂ ਵਾਕਿਫ ਹੈ ਕਿ ਰਸ਼ੀਅਨ KGB ਦਾ ਭਾਰਤ ਦੇ ਵਿੱਚ ਕੀ ਰੋਲ ਰਿਹਾ ਹੈ, ਖਾਸ ਤੌਰ 'ਤੇ ਰਾਅ ਨੂੰ ਕਿਵੇਂ ਬਣਾਇਆ, ਟ੍ਰੇਨਡ ਕੀਤਾ। ਦਰਬਾਰ ਸਾਹਿਬ ਦੇ ਹਮਲੇ ਦੇ ਵਿੱਚ ਸਿੱਖ ਕੌਮ ਦੇ ਖਿਲਾਫ ਜਿਹੜੀ ਟੋਟਲ ਵਾਰ ਹੈ ਉਹਦੇ 'ਚ KGB ਦਾ ਕੀ ਰੋਲ ਹੈ, ਕਿਉਂਕਿ ਇੰਡੀਆ ਰਿਹਾ ਹੀ ਰਸ਼ੀਅਨ ਆਰਬਿਟ ਦੇ ਵਿੱਚ ਹੈ। ਲੇਕਿਨ ਪੁਤਿਨ ਦੇ ਥੱਲੇ ਹੁਣ ਇਹਨਾਂ ਦੇ ਕਿਸ ਕਦਰ ਹੌਸਲੇ ਵਧੇ ਹੋਏ ਨੇ। ਪਿਛਲੇ ਦਿਨਾਂ 'ਚ ਇੱਕ ਵਾਕਿਆ ਹੋਇਆ ਕਿ ਇੱਕ ਰਸ਼ੀਅਨ ਸਪਾਈ ਸਰਕਾਈ ਸਕਰਪੋਲ ਜਿਹੜਾ M15 ਜਿਹੜੀ ਇੰਗਲੈਂਡ ਦੀ ਆਪਣੀ ਖੁਫੀਆ ਏਜੰਸੀ ਹੈ ਉਹਨਾਂ ਲਈ ਕੰਮ ਕਰਦਾ ਫੜਿਆ ਗਿਆ ਸੀਗਾ। ਡਬਲ ਏਜੰਟ ਸੀ, 13 ਸਾਲ ਸਜ਼ਾ ਹੋਈ। ਫਿਰ ਉਹ ਲੰਡਨ 'ਚ ਰਹਿ ਰਿਹਾ ਸੀ। ਉਹ 66 ਸਾਲ ਦੀ ਉਹਦੀ ਉਮਰ ਹੈ ਔਰ ਉਹਦੀ ਡਾਟਰ 33 ਸਾਲ ਦੀ ਯੂਲੀਆ। ਇਹ ਕਿਸੇ ਪਾਰਕ ਦੇ ਵਿੱਚ ਬੈਂਚ ਦੇ ਉੱਤੇ ਉਹਨਾਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ, ਬੇਹੋਸ਼ੀ ਦੀ ਹਾਲਤ 'ਚ ਪਾਏ ਗਏ। ਕਿਸੇ ਨੇ ਜਾ ਕੇ ਜਦੋਂ ਇਨਫੋਰਮ ਕੀਤਾ, ਜਿਹੜਾ ਸਾਰਜੈਂਟ ਆਇਆ ਪੁਲਿਸ ਦਾ ਉਹ ਵੀ ਬੇਹੋਸ਼ ਹੋ ਗਿਆ ਔਰ 20-25 ਬੰਦੇ ਜਿਹੜੇ ਨੇ। ਔਰ ਫਾਈਨਲੀ ਇਹ ਸਾਰੇ 'ਚੋਂ ਇਹ ਨਿਕਲਿਆ ਵੀ ਉਹਨਾਂ ਦੇ ਉੱਤੇ ਇਹ ਸਾਬਕਾ ਰਸ਼ੀਅਨ ਜਸੂਸ ਹੈ ਜਿਹੜਾ ਹੁਣ ਇੰਗਲੈਂਡ 'ਚ ਰਹਿ ਰਿਹਾ ਔਰ ਬਹੁਤ ਸਾਰੇ ਉਹਨੇ ਭੇਤ ਰਸ਼ੀਅਨ ਇੰਟੈਲੀਜੈਂਸ ਏਜੰਸੀਆਂ ਦੇ ਖੋਲ੍ਹੇ ਨੇ ਕਿ ਨਰਵ ਗੈਸ ਏਜੰਟ ਜਿਹੜਾ ਕੈਮੀਕਲ ਵੈਪਨ ਹੈ ਔਰ ਉਹ ਇਸਤੇਮਾਲ ਕੀਤਾ ਗਿਆ। ਸੋ ਜ਼ਾਹਰ ਹੈ ਵੀ ਇੰਗਲੈਂਡ ਵਾਲਿਆਂ ਨੇ ਰਸ਼ੀਆ ਨੂੰ ਕਿਹਾ ਕਿ ਵੀ ਤੁਸੀਂ ਜਿਹੜਾ ਇਸ ਦੀ ਐਕਸਪਲੇਨੇਸ਼ਨ ਦਿਓ ਵੀ ਤੁਸੀਂ ਸਾਡੇ ਮੁਲਕ ਦੇ ਵਿੱਚ ਇਹ ਅਟੈਕ ਕੀਤਾ। ਔਰ ਇਸ ਵੇਲੇ ਦੋਨੋਂ ਹੀ ਜਿਹੜਾ ਰਸ਼ੀਅਨ ਏਜੰਟ ਔਰ ਉਹਦੀ ਡਾਟਰ ਵੀ ਕ੍ਰਿਟੀਕਲ ਸਿਚੁਏਸ਼ਨ 'ਚ ਨੇ ਔਰ ਜਿਹੜਾ ਪੁਲਿਸ ਆਫਿਸਰ ਹੈ ਉਹ ਵੀ। ਲੇਕਿਨ ਰਸ਼ੀਅਨਸ ਨੇ ਕੋਈ ਤਸੱਲੀ ਬਖਸ਼ ਨਹੀਂ ਦਿੱਤਾ। ਔਰ ਜਿਹੜੀ ਅੱਜ ਦੀ ਮੇਨ ਖਬਰ ਲੇਟੈਸਟ ਹੈ ਕਿ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਨੇ ਡਿਕਲੇਅਰ ਕੀਤਾ ਕਿ ਅਸੀਂ ਰਸ਼ੀਆ ਦੇ ਨਾਲ ਡਿਪਲੋਮੈਟਿਕ ਸਬੰਧ ਤੋੜ ਰਹੇ ਹਾਂ ਔਰ ਜਿਹੜੇ ਉਹਨਾਂ ਦੇ 23 ਆਫੀਸ਼ੀਅਲਸ ਜਿਹੜੇ ਮੋਸਟਲੀ ਇੰਟੈਲੀਜੈਂਸ ਆਪਰੇਟਿਵਸ ਹੋਣਗੇ, ਲਿਸਟ ਹੁੰਦੀ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਮੁਲਕਾਂ 'ਚ ਕੌਣ ਕੌਣ ਕਿਹਦੇ ਥੱਲੇ ਹੈ। ਕੋਈ ਮਿਲਟਰੀ ਅਟੈਸ਼ੀ ਥੱਲੇ ਵੜਿਆ ਹੁੰਦਾ ਹੈ, ਕੋਈ ਪ੍ਰੈਸ ਅਟੈਸ਼ੀ ਥੱਲੇ ਵੜਿਆ ਹੁੰਦਾ ਹੈ। ਉਹ 23 ਜਿਹੜੇ ਉਹਨਾਂ ਦੇ ਡਿਪਲੋਮੈਟ ਨੇ ਉਹਨਾਂ ਨੂੰ ਇਹ ਐਕਸਪੈਲ ਕਰ ਦਿੱਤਾ ਹੈ ਕਿ ਵੀ ਲੀਵ ਦਾ ਕੰਟਰੀ ਵਿਦਿਨ ਅ ਵੀਕ। ਹੁਣ ਇਹ ਇੱਕ ਬੜੀ ਵੱਡੀ ਗੱਲ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਰਸ਼ੀਅਨ ਸਟੇਟ ਵਾਜ਼ ਕਲਪੇਬਲ ਆਫ ਅਟੈਂਪਟਡ ਮਰਡਰ ਆਫ ਸਪਾਈ ਸਰਗਾਈ ਸਕਰਪੋਲ ਐਂਡ ਹਿਸ ਡਾਟਰ। May told lawmaker, she said Britain will suspend high-level bilateral contact with Russia. ਔਰ ਉਹਨਾਂ ਨੇ ਜਿਹੜਾ ਈਵਨ ਉਹਨੂੰ ਫੋਰਨ ਮਿਨਿਸਟਰ ਨੂੰ UK ਦਾ ਦਿੱਤਾ ਸੀ ਇਨਵੀਟੇਸ਼ਨ, ਉਹ ਵੀ ਖਤਮ ਕਰ ਦਿੱਤਾ। ਔਰ 23 ਜਿਵੇਂ ਮੈਂ ਕਿਹਾ ਵੀ ਰਸ਼ੀਅਨ ਡਿਪਲੋਮੈਟ ਐਕਸਪੈਲ ਕੀਤੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮਾਸਕੋ ਨੇ ਇਸ ਨੂੰ ਕਿਹਾ ਕਿ ਵੀ ਇਹ ਠੀਕ ਨਹੀਂ ਕੀਤਾ ਸਾਡੇ ਨਾਲ, ਉਹ ਵੀ ਉਨੇ ਹੀ ਕੱਢ ਦੇਣਗੇ ਵਾਪਸ। ਔਰ ਉਹਨਾਂ ਨੇ ਕਿਹਾ ਕਿ ਵੀ ਇਹ there was enough evidence to conclude that this is highly likely that Russia is behind the poisoning of Skripal and his daughter in Salisbury on March 4th। ਇਹ ਵਾਕਿਆ 4 ਮਾਰਚ ਨੂੰ ਹੋਇਆ ਔਰ 4 ਮਾਰਚ ਤੇ ਅੱਜ 10 ਦਿਨ ਦੇ ਵਿੱਚ ਉਹਨਾਂ ਨੇ ਇਹ ਸਾਰੇ ਐਕਸ਼ਨ ਲੈ ਲਏ ਨੇ। ਔਰ ਉਹਨਾਂ ਨੇ ਕਿਹਾ ਵੀ ਇਹਨੂੰ ਅਸੀਂ ਹੌਸਟਾਈਲ ਐਕਸ਼ਨ ਸਮਝਦੇ ਹਾਂ, ਅਨਐਕਸੈਪਟੇਬਲ, ਅਨਜਸਟੀਫਾਈਡ ਔਰ ਇਸ ਲਈ ਅਸੀਂ ਇਹਨਾਂ ਨੂੰ ਐਕਸਪੈਲ ਕਰ ਰਹੇ ਹਾਂ। ਔਰ ਬਾਇਲੇਟਰਲ ਰਿਲੇਸ਼ਨਸ ਜਿਹੜੇ ਨੇ ਵਕਤੀ ਤੌਰ ਦੇ ਉੱਤੇ ਇਸ ਵੇਲੇ ਉਵੇਂ ਦੇ ਬਣ ਗਏ ਨੇ ਜਿਵੇਂ ਕਿਸੇ ਜੰਗ ਤੋਂ ਪਹਿਲਾਂ ਹੁੰਦੇ ਨੇ। ਹੁਣ ਇਹ ਖਬਰ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ ਕਿਉਂਕਿ ਜਦੋਂ ਯੂਰਪ ਦੇ ਵਿੱਚ ਇੰਗਲੈਂਡ ਔਰ ਰਸ਼ੀਆ ਉਸ ਤੇ ਨੇ ਔਰ
ਰਸ਼ੀਅਨ ਥੈਰੇਸਾ ਮੇ ਨੇ ਐਕਸ਼ਨ ਲੈਣ ਤੋਂ ਪਹਿਲਾਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਨਾਲ ਵੀ ਗੱਲਬਾਤ ਕੀਤੀ ਹੈ। ਸੋ ਇਹਦਾ ਮਤਲਬ ਹੈ ਵੀ ਅਮਰੀਕਾ ਔਰ ਇੰਗਲੈਂਡ ਇੱਕੋ ਹੀ ਥਾਂ ਤੇ ਨੇ ਇਸ ਮਾਮਲੇ 'ਚ। ਪਰ ਮੈਂ ਇਹ ਦੇਖਦਿਆਂ ਖਬਰ ਮੇਰੇ ਮਨ 'ਚ ਖਿਆਲ ਇਹ ਆਇਆ ਕਿ ਇੱਕ ਪਾਸੇ ਤਾਂ ਔਰ ਇਹਦੇ ਚੰਗੀ ਗੱਲ ਹੈ ਵੀ ਮੌਤ ਕਿਸੇ ਦੀ ਨਹੀਂ ਹੋਈ, ਕ੍ਰਿਟੀਕਲੀ ਨੇ ਔਰ ਜਦੋਂ ਸਰਵਾਈਵ ਕਰ ਗਏ ਨੇ ਹੋ ਸਕਦਾ ਹੈ ਉਹ ਜ਼ਿੰਦਗੀ ਉਹਨਾਂ ਨੂੰ ਮਿਲ ਜਾਏ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿੱਥੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਕਨਿਸ਼ਕਾ 에ਅਰ ਇੰਡੀਆ ਦਾ ਹਾਦਸਾ ਕਰਵਾਇਆ, 332 ਬੇਗੁਨਾਹ ਜਿਹੜੇ ਮੁਸਾਫਰ ਜਿਨ੍ਹਾਂ 'ਚ ਉਹਨਾਂ ਦਾ ਕਰੂ ਵੀ ਸ਼ਾਮਲ ਸੀ ਉਹ ਮਾਰੇ ਗਏ। ਔਰ ਉਦੋਂ ਤੋਂ ਲੈ ਕੇ ਅੱਜ ਤੱਕ 85 ਦੇ ਵਿੱਚ ਹਾਦਸਾ ਹੋਇਆ, ਹੁਣ ਆਲਮੋਸਟ 33-34 ਸਾਲ ਹੋ ਗਏ ਨੇ ਜੀ। ਜਿੰਨੀ ਇੰਟਰਫੇਰੈਂਸ ਕੈਨੇਡਾ ਦੇ ਵਿੱਚ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਦੀ ਹੈ, ਔਰ ਹੁਣ ਜਦੋਂ ਕੈਨੇਡਾ ਦਾ ਸਿਕਿਉਰਿਟੀ ਐਡਵਾਈਜ਼ਰ ਇਹ ਗੱਲ ਕਹਿੰਦਾ ਕਿ ਇਹ ਜਿਹੜੀ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਸੈਬੋਟਾਜ ਕੀਤਾ ਹੈ ਰੋਗ ਐਲੀਮੈਂਟਸ ਵਿਦਨ ਦਾ ਇੰਡੀਅਨ ਐਮਬੈਸੀ ਜੀ, ਔਰ ਪ੍ਰਾਈਮ ਮਿਨਿਸਟਰ ਟਰੂਡੋ ਉਸ ਨੂੰ ਉਸ ਤੇ ਸਟੈਂਪ ਲਾਉਂਦੇ ਨੇ। ਸੋ ਕੀ ਰੀਜ਼ਨ ਹੈ? ਕਿਉਂਕਿ ਮੈਂ ਇਹ ਗੱਲ ਦੇਖ ਰਿਹਾ ਵੀ ਜਿਸ ਅੰਦਾਜ਼ ਅਜੇ ਉਹਨਾਂ ਨੇ ਕੋਈ ਕੈਨੇਡੀਅਨ ਸਿੱਖਾਂ ਜਾਂ ਸਿੱਖ ਕੌਮ ਦੇ ਖਿਲਾਫ ਜਿਹੜੇ ਆਪਣੇ ਉਹ ਸਾਰਾ ਨੈਗੇਟਿਵ ਕੰਮ ਹੈ ਉਹ ਖਤਮ ਨਹੀਂ ਕੀਤਾ। ਗਲੋਬ ਐਂਡ ਮੇਲ 'ਚ ਕੱਲ੍ਹ ਹੀ ਸਟੋਰੀ ਹੈ ਲੈ ਕੇ ਕਿ ਜੀ ਜਗਮੀਤ ਸਿੰਘ 2015 'ਚ ਸੈਨ ਫਰਾਂਸਿਸਕੋ ਆਇਆ ਸੋਵਰਨਟੀ ਮਾਰਚ ਦੇ ਵਿੱਚ, ਜਿੱਥੇ ਸਟੇਜ ਦੇ ਪਿੱਛੇ ਪਿੰਡਾਂ ਵਾਲਿਆਂ ਦੀ ਫੋਟੋ ਲੱਗੀ ਹੋਈ ਸੀ। ਹੀ ਸ਼ੁੱਡ ਐਕਸਪਲੇਨ ਦਿਸ ਦੈਟ। ਸੋ ਉਹਨਾਂ ਨੂੰ ਜਿਹੜਾ ਇੰਡੀਅਨ ਇੰਟਰਫੀਅਰੈਂਸ ਹੈ ਉਹ ਮੀਡੀਆ 'ਚ ਹੋਏ, ਏਜੰਸੀਆਂ ਦੀ ਹੋਏ ਪੂਰੀ ਤੌਰ ਤੇ। ਔਰ ਅਸੀਂ ਸਮਝਦੇ ਹਾਂ ਕਿ ਜੇ ਇੰਗਲੈਂਡ ਦੇ ਵਿੱਚ, ਹੁਣ ਇੰਗਲੈਂਡ 'ਚ ਸਿੱਖਾਂ ਦੇ ਨਾਲ ਵੀ ਇਹਨਾਂ ਦਾ ਪਿਆ ਕਿ ਵੀ ਕਿਵੇਂ ਜੂਨ 84 'ਚ ਕੀ ਰੋਲ ਸੀ ਉਸ ਵੇਲੇ ਦੀ ਮਾਰਗਰੇਟ ਥੈਚਰ ਦਾ, ਔਰ ਜਿਹੜੇ ਉਹਨਾਂ ਨੇ ਡੀਕਲਾਸੀਫਾਈ ਕੀਤੇ ਨੇ ਡਾਕੂਮੈਂਟ, ਕੁਛ ਉਹ ਵਿਦ ਹੋਲਡ ਕੀਤੇ ਨੇ, ਉਹ ਸਿੱਖਾਂ ਨੇ ਅਪੀਲ 3-4 ਸਾਲ ਬਾਅਦ ਉਹਦੀ ਸੁਣਵਾਈ ਚੱਲ ਰਹੀ ਹੈ ਔਰ ਆਲਰੇਡੀ ਫਰਦਰ ਲੀਗਲ ਕਾਰਵਾਈ ਲਈ ਤਿਆਰੀ ਉਹ ਕਹਿ ਰਹੇ ਨੇ ਜੀ ਦੈਟ ਕੈਨ ਇਫੈਕਟ ਦਾ ਰਿਲੇਸ਼ਨਸ਼ਿਪ, ਸਾਡੀ ਬਿਜ਼ਨਸ ਰਿਲੇਸ਼ਨਸ਼ਿਪ ਦੂਜੀ ਨੂੰ ਇਫੈਕਟ ਕਰੇਗੀ। ਸੋ ਇੰਗਲੈਂਡ ਵਰਗੀ ਸੁਸਾਇਟੀ 'ਚ ਜਿੱਥੇ ਕਿ ਇਸ ਕਿਸਮ ਦਾ ਵਾਕਿਆ ਹੈ, ਸਿੱਖਾਂ ਦੇ ਕੋਲ ਹੱਕ ਹੈ ਕਿ ਵੀ ਦੱਸੋ ਤੁਸੀਂ ਜੂਨ 84 'ਚ ਕੀ ਕੀਤਾ। ਔਰ ਇਸ ਮੁੱਦੇ ਤੇ ਮੈਂ ਸਮਝਦਾ ਵੀ ਥੈਰੇਸਾ ਮੇ ਨੇ ਦੱਸ ਦਿੱਤਾ ਹੈ ਕਿ ਜਦੋਂ ਕਿਸੇ ਦੀ ਇੰਟਰਫੇਰੈਂਸ ਤੁਹਾਡੇ ਅੰਦਰੂਨੀ ਮਾਮਲਿਆਂ 'ਚ ਹੁੰਦੀ ਹੈ ਤੇ ਫਿਰ ਉਹਦੇ ਲਈ ਰਿਲੇਸ਼ਨਸ ਟੁੱਟਦੇ ਨੇ, ਵਪਾਰਕ ਟੁੱਟਦੇ ਨੇ, ਉਸ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਹੈ। ਸੋ ਮੈਂ ਸਮਝਦਾ ਹਾਂ ਵੀ ਸਿੱਖਾਂ ਨੂੰ ਬਜਾਏ ਕਿ ਅਸੀਂ ਕੱਲਾ ਐਕਸ਼ਨ ਜਿਹੜਾ ਉਹਨਾਂ ਦੀਆਂ ਏਜੰਸੀਆਂ ਸਾਨੂੰ ਨੈਗੇਟ ਕਰਨ ਲਈ ਕਰ ਰਹੀਆਂ ਨੇ ਉਹਨੂੰ ਡਿਫੈਂਡ ਕਰਨ ਦੇ ਇਹ ਮੁਹਿੰਮ ਹੋਏ ਕਿ ਭਾਈ ਇਹਨਾਂ ਨਾਲ ਜਿਹੜਾ ਉਹ ਬੰਦ ਕਰੋ, ਇਹਨਾਂ ਦੇ ਨਾਲ ਡਿਪਲੋਮੈਟਿਕ ਚੈਨਲ ਬੰਦ ਕਰੋ। ਇਹਨਾਂ ਨੇ ਪਹਿਲਾਂ ਇੰਟਰਫੀਅਰ ਕਰਕੇ ਇੰਨਾ ਵੱਡਾ ਹਾਦਸਾ ਕਰਵਾਇਆ, ਹੁਣ ਇਹਨਾਂ ਨੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਨੂੰ ਸਕਟਲ ਕੀਤਾ। ਸਿੱਖਾਂ ਦੇ ਅੰਦਰੂਨੀ ਮਾਮਲਿਆਂ 'ਚ ਸਿਆਸਤ ਕੈਨੇਡਾ ਦੇ ਪੋਲੀਟੀਸ਼ੀਅਨਸ ਨੇ ਕੀ ਕਰਨਾ ਹੈ, ਜਗਮੀਤ ਸਿੰਘ ਨੇ ਕੀ ਕਰਨਾ ਹੈ, ਜਸਟਿਨ ਟਰੂਡੋ ਨੇ ਕੀ ਕਰਨਾ ਹੈ, ਜਾਂ ਕਿਸੇ ਇਹ ਮਾਮੇ ਲੱਗਦੇ ਨੇ ਕਿ ਵੀ ਇਹ ਉੱਥੇ ਬੈਠ ਕੇ ਉਹ ਕੈਨੇਡੀਅਨ ਲਾਅ ਹਰ ਇੱਕ ਦਾ ਇੰਡੀਵਿਜੂਅਲ ਵਿਊ ਹੋ। ਜਗਮੀਤ ਸਿੰਘ ਨੇ ਜਿਹੜਾ ਆਫੀਸ਼ੀਅਲੀ ਉਹਦਾ ਜਵਾਬ ਉਹਨਾਂ ਨੇ ਕਿਹਾ ਜੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਅਸੀਂ ਤਾਂ ਜਿੱਥੇ ਵੀ ਲੋਕ ਨੇ ਇਹ ਸਾਡੀ ਪੋਜੀਸ਼ਨ ਹੈ, ਕੈਨੇਡੀਅਨ ਕਨਸਟੀਟਿਊਸ਼ਨ ਦੀ ਬਿਲ ਆਫ ਰਾਈਟਸ ਦੀ ਇਹ ਤੁਹਾਡੀ ਪੋਜੀਸ਼ਨ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਇੰਗਲੈਂਡ ਤੋਂ ਜਿਹਨੂੰ ਕਹਿੰਦੇ ਨੇ ਕਿ ਟੂ ਟੇਕ ਦਾ ਪੇਜ ਆਊਟ ਆਫ ਦਾ ਬ੍ਰਿਟਿਸ਼ ਬੁੱਕ ਕਿ ਵੀ ਜੇ ਉਹਨਾਂ ਨੇ ਇਸ ਐਕਸ਼ਨ ਲਈ ਤਾਂ ਇੱਥੇ ਤਾਂ ਆਲਰੇਡੀ ਕਿਉਂਕਿ ਇਸ ਪੀਰੀਅਡ 'ਚ 3 ਇੰਡੀਅਨ ਡਿਪਲੋਮੈਟ ਪਰਸੋਨਾ ਨੌਨ ਗ੍ਰੇਟਾ ਬਣਾ ਕੇ ਪਿਛਲੇ 30 ਸਾਲ 'ਚ ਕੈਨੇਡਾ ਨੇ ਕੱਢੇ ਹੋਏ ਨੇ। ਸੋ ਜ਼ਾਹਰ ਹੈ ਕਿ ਕੈਨੇਡਾ ਨੂੰ ਤਾਂ ਕੋਈ ਭੁੱਲਿਆ ਨਹੀਂ ਹੋਇਆ ਕਿ ਵੀ ਇਹਨਾਂ ਦੀਆਂ ਏਜੰਸੀਆਂ ਹਾਈ ਕਮਿਸ਼ਨ ਕੀ ਕਰ ਰਹੀਆਂ ਨੇ, ਪਰ ਇਸ ਦੇ ਉੱਤੇ ਐਕਸ਼ਨ ਲੈਣ ਦੀ ਲੋੜ। ਬਿਲਕੁਲ ਡਾਕਟਰ ਸਾਹਿਬ, ਥੱਲੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ। 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।